ਦੋਸਤੋ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 25 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਨਿਊ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਕਰ ਸਕਦੇ ਹੋ ਜੀਤ ਅਟਵਾਲ 559 374 4541। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਿਹੜਾ ਕਰੋਨਾ ਵਾਇਰਸ ਦੇ ਚੱਲਦੇ ਹਾਂ, ਭਾਰਤ ਦੇ ਪ੍ਰਧਾਨ ਮੰਤਰੀ ਨੇ ਐਲਾਨਿਆ ਅਧਿਕਾਰਤ 21 ਦਿਨਾਂ ਦਾ ਲੋਕਡਾਊਨ। ਹਾਂ ਬਿਲਕੁਲ, ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀਗਾ ਅਗੇਤਾ ਐਲਾਨ, ਤੇ ਸਮਾਂ ਇਹਨਾਂ ਦਾ ਉਹੀ ਰਹਿੰਦਾ ਹੈ 8 ਵਜੇ ਸ਼ਾਮ ਨੂੰ। ਤੇ ਜਿਹੜਾ 8 ਵਜੇ ਦਾ ਸਮਾਂ ਹੁੰਦਾ ਤੁੜਕੂ ਲਾ ਦਿੰਦਾ ਪਹਿਲਾਂ ਹੀ ਕਿ ਕੀ ਬਿਆਨ ਕਰਨਗੇ, ਕਿਸ ਤਰ੍ਹਾਂ ਦੇ ਐਲਾਨ ਕਰਨਗੇ। ਤਾਂ ਖੈਰ ਐਤਕੀ ਸੰਭਾਵਤ ਹੀ ਸੀ ਸਾਰਾ ਕੁਛ, ਕਿਆਸਿਆ ਹੋਇਆ ਸੀਗਾ, ਲੋਕਾਂ ਨੂੰ ਪਤਾ ਹੀ ਸੀਗਾ ਕਿ ਇਹ ਕੁਛ ਬੋਲਣਗੇ। ਪਰ ਇੱਕ ਚੀਜ਼ ਦਾ ਭੁਲੇਖਾ ਸੀਗਾ, ਕੁਛ ਲੋਕ ਇਹ ਉਮੀਦ ਲਾ ਕੇ ਬੈਠੇ ਸਨ, ਇਸ ਗੱਲੋਂ ਆਸਮੰਦ ਸਨ ਕਿ ਪ੍ਰਧਾਨ ਮੰਤਰੀ ਜੀ ਕੋਈ ਇੱਕ ਵੱਡਾ ਪੈਕੇਜ ਵੀ ਸਾਡੇ ਵਾਸਤੇ ਐਲਾਨਣਗੇ, ਕਿਉਂਕਿ ਉਹ ਪ੍ਰਧਾਨ ਸੇਵਕ ਦੀ ਹਰੇਕ ਗੱਲ ਤੇ ਫੁੱਲ ਜੂ ਚਾੜਦੇ ਆ। ਤੇ ਪ੍ਰਧਾਨ ਸੇਵਕ ਵਾਰੀ ਕਹਿੰਦੇ ਆ ਕਿ ਤੁਸੀਂ ਮੈਨੂੰ ਕਦੇ ਮੋੜਦੇ ਨਹੀਂ ਜੇ। ਤਾਂ ਲੋਕਾਂ ਨੇ ਸੋਚਿਆ ਇਹ ਸੀਗਾ ਕਿ ਪ੍ਰਧਾਨ ਮੰਤਰੀ ਆਊਗਾ ਤੇ ਕੁਛ ਨਾ ਕੁਛ ਸਾਨੂੰ ਖਾਣ ਵਾਸਤੇ ਵੀ ਦੇ ਕੇ ਜਾਊਗਾ। ਅਸੀਂ ਪ੍ਰਧਾਨ ਮੰਤਰੀ ਦੇ ਆਖੇ ਘਰਾਂ 'ਚ ਤੜੇ ਬੈਠੇ ਹਾਂ। ਔਰ ਇਹ ਹੁਣ ਅਮਰੀਕਾ ਤੇ ਹੈ ਨੀਗਾ, ਜਿੱਥੇ 12 ਲੱਖ ਕਰੋੜ ਰੁਪਈਆ ਭਾਰਤੀ ਕਰੰਸੀ ਦੇ ਮੁਤਾਬਕ 12 ਲੱਖ ਕਰੋੜ ਰੁਪਈਆ ਉਹਨਾਂ ਨੇ ਖਰਚਿਆ ਜਾਂ ਖਰਚਣਾ ਇਹ ਕਰੋਨਾ ਦੇ ਖਿਲਾਫ। ਤਾਂ ਇਹ ਇੰਡੀਆ, ਇੱਥੇ ਤੇ ਤੁਹਾਨੂੰ ਪਤਾ ਹੀ ਹਾਲਾਤ ਕਿਸ ਤਰ੍ਹਾਂ ਦੇ ਆ ਲੋਕਾਂ ਦੇ। ਤਾਂ ਬਹੁਤ ਵੱਡੀ ਵਸੋਂ ਜਿਹੜੀ ਆ ਉਹ ਇਹੋ ਜਿਹੀ ਆ ਕਿ ਖੂਹ ਪੁੱਟ ਕੇ ਤੇ ਫਿਰ ਪਾਣੀ ਪੀਂਦੇ ਆ। ਤਾਂ ਬਹਰਹਾਲ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਵਾ ਕਿ ਦੇਖੋ ਜੀ 21 ਦਿਨ ਜਿੱਥੇ ਤੁਸੀਂ ਹੈਗੇ ਆ ਟਿਕੇ ਰਹੋ। 21 ਦਿਨ ਪੂਰਨ ਤੌਰ ਤੇ ਤਾਲਾਬੰਦੀ ਆ, ਲੋਕਡਾਊਨ ਹੈ, ਤੇ ਤੁਸੀਂ ਇਹਨੂੰ ਕਰਫਿਊ ਹੀ ਸਮਝੋ। ਸਿੱਧੇ ਤੌਰ ਤੇ ਉਹ ਕਹਿ ਹੀ ਗਏ ਆ ਕਿ ਤੁਸੀਂ ਇਹਨੂੰ ਕਰਫਿਊ ਹੀ ਸਮਝੋ ਕਿ ਬਸ ਤੁਸੀਂ ਇਹਦਾ ਸਾਥ ਦਿੰਦੇ ਰਹੋ। ਗਰੀਬਾਂ ਦੀ ਆਪਾਂ ਕਹਿੰਦੇ ਬਾਅਦ ਦੇ ਵਿੱਚ ਕਰਾਂਗੇ, ਕੋਈ ਗੱਲ ਨਹੀਂ, ਸੋਚਦੇ ਪਏ ਆ। ਮਤਲਬ ਕਿ ਉਦੋਂ ਤੱਕ ਉਹ ਕਹਿ ਗਏ ਹੋਣੇ ਆ ਕਿ ਤੁਸੀਂ ਭੁੱਖ ਨੂੰ ਸਸਪੈਂਡ ਰੱਖੋ, ਜਦ ਵੀ ਸਾਡਾ ਹੱਥ ਪਿਆ ਫਿਰ ਆਪਾਂ ਭੁੱਖ ਦੇ ਨਾਲ ਦੇਖ ਲਵਾਂਗੇ। ਤਾਂ ਬਹਰਹਾਲ ਇਹੀ ਵੱਡੀ ਖਬਰ ਆ, ਹੋਰ ਉਹਨਾਂ ਕੁਛ ਨਹੀਂ ਕੀਤਾ। ਬਾਹਰਲੇ ਮੁਲਕਾਂ ਦੀਆਂ ਮਿਸਾਲਾਂ ਦੇ ਦਿੱਤੀਆਂ, ਨਾਲ ਇੱਕ ਡਰਾਵਾ ਵੀ ਦਿੱਤਾ ਕਿ ਦੇਖੋ ਜੀ 21 ਦਿਨ ਜੇ ਆਪਾਂ ਪਰਹੇਜ਼ ਨਾ ਕੀਤਾ ਤੇ ਫਿਰ 21 ਸਾਲ ਪਿਛਾਂ ਪੈ ਜਾਵਾਂਗੇ। ਇਸ ਗੱਲ ਨਾਲ ਮੈਂ ਮੁਤਫਿਕ ਆ, ਸਹਿਮਤ ਆ ਕਿ ਪਿੱਛੇ ਤੇ ਅਸੀਂ ਪੈ ਹੀ ਗਏ ਆ। ਪਿਛਲੇ 4-5 ਸਾਲਾਂ ਦੇ ਅਸੀਂ ਬਹੁਤ ਪਿੱਛੇ ਪੈ ਗਏ ਹਾਂ। ਜੇ ਇਸ ਮਹਾਂਮਾਰੀ ਨੇ ਵੀ ਰਗੜ ਕੱਟਿਆ, ਅਸੀਂ ਬਹੁਤ ਪਿੱਛੇ ਪੈ ਜਾਵਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਆ। ਲੋਕ ਪੂਰਨ ਤੌਰ ਤੇ ਦੇਖੋ ਨਾ ਸਹੀ, ਪਰ ਬਹੁਤ ਹੱਦ ਤੱਕ ਸਰਕਾਰ ਦਾ ਸਾਥ ਵੀ ਦਿੰਦੇ ਆ ਕਿ ਭਾਈ ਠੀਕ ਆ, ਮਹਾਂਮਾਰੀ ਆ, ਅਸੀਂ ਬਚਦੇ ਆ, ਅਸੀਂ ਤੁਹਾਡੇ ਨਾਲ ਖਲੋਤੇ ਆ। ਪੰਜਾਬ ਦੇ ਵਿੱਚ ਵੀ ਜੇ ਦੇਖੋਗੇ ਹਰਲ ਕਰਨ ਵਾਲੇ 1-2% ਹੀ ਹੈ ਨਾ ਸੜਕਾਂ ਤੇ ਨਜ਼ਰ ਆਉਂਦੇ। ਮੁਰਗੇ ਬਣ ਰਹੇ ਆ, ਕੋਈ ਮੁਰਗੀਆਂ, ਕੋਈ ਕੁਛ ਹਨਾ, ਜਿਨ੍ਹਾਂ ਦੀ ਗਿੱਦੜ ਕੁੱਟ ਹੋ ਰਹੀ ਆ। ਉਹ ਕੁਛ ਲੋਕ ਜਿਹੜੇ ਕਹਿ ਲਈਏ ਕਿ ਐਵੇਂ ਬਸ ਬੇਇੱਜ਼ਤੀ ਕਰਾਉਣ ਦੇ ਮਾਰੇ। ਹਾਂ, ਥੋੜੇ ਬੰਦੇ ਐਸੇ ਹੋਣੇ ਜਿਹੜੇ ਮਜਬੂਰੀ ਦੇ ਮਾਰੇ ਨਿਕਲਦੇ ਆ। ਤਾਂ ਬਹੁਤੇ ਬੰਦੇ ਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣ ਡਏ ਆ ਉਦੋਂ ਜਦੋਂ ਭਾਰਤ ਨੇ ਹਾਲੇ ਅਧਿਕਾਰਤ ਤੌਰ ਤੇ, ਐਲਾਨੀਆ ਤੌਰ ਤੇ ਲਾਕਡਾਊਨ ਕਿਹਾ ਹੀ ਨਹੀਂ ਸੀਗਾ। ਤਾਂ ਬਹੁਤ ਹੱਦ ਤੱਕ ਇੰਡੀਆ ਦੇ ਲੋਕ ਪ੍ਰਧਾਨ ਮੰਤਰੀ ਦਾ ਸਾਥ ਦਿਓਗੇ। ਪਰ ਗੱਲ ਤੇ ਆ ਕਿ ਤੁਸੀਂ ਕੀ ਦੇ ਰਹੇ ਹੋ ਬਦਲੇ ਦੇ ਵਿੱਚ। ਹੁਣ ਇਹਨਾਂ ਨੇ ਕੁਛ ਨਹੀਂ ਦੱਸਿਆ। 21 ਦਿਨ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 21 ਦਿਨ ਦੇ ਵਿੱਚ ਕਿੰਨੀਆਂ ਮੁਸ਼ਕਲਾਤ ਜਿਹੜੀਆਂ ਉਹ ਬੰਦੇ ਨੂੰ ਫੇਸ ਕਰਨੀਆਂ ਪੈਣਗੀਆਂ, ਜਿਹੜਾ ਗਰੀਬ ਆ, ਜਿਹੜਾ ਕਮਾਉਂਦਾ ਹੀ ਹੁਣ ਤੱਕ 200-250 ਰਿਹਾ ਦਿਨ ਦਾ, ਕਈ ਵਾਰ ਉਹ ਵੀ ਦਿਹਾੜੀ ਨਹੀਂ ਲੱਗਦੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਉਹਦੇ ਵਾਸਤੇ ਇਹ ਕਿੰਨੀ ਜ਼ਿਆਦਾ ਮੁਸ਼ਕਲ ਸਥਿਤੀ ਹੋਏਗੀ। ਹੁਣ ਕੁਛ ਲੋਕ ਕਹਿੰਦੇ ਆ ਲੈ ਜੇ ਜਿਉਂਦੇ ਰਹੇ ਤੇ ਫਿਰ ਸਾਰਾ ਕੁਛ ਹੋ ਜਾਊਗਾ। ਗੱਲ ਤੇ ਇਹ ਆ ਕਿ ਉੱਦਾਂ ਵੀ ਤੇ ਮਰਨਾ, ਫਿਰ ਤਾੜ ਕੇ ਕਾਹਤੋਂ ਮਾਰ ਰਹੇ ਹੋ ਤੁਸੀਂ ਲੋਕਾਂ ਨੂੰ, ਡਰਾ ਕੇ ਕਾਹਤੋਂ ਮਾਰ ਰਹੇ ਹੋ ਲੋਕਾਂ ਨੂੰ।
ਤਾਂ ਮੇਰੇ ਕਹਿਣ ਦਾ ਮਤਲਬ ਹੈ ਠੀਕ ਹੈ, ਮਹਾਮਾਰੀ ਤੋਂ ਪਰਹੇਜ਼ ਕਰੋ, ਹੋਣਾ ਵੀ ਚਾਹੀਦਾ, ਜੋ ਆਉਂਦਾ ਤੁਹਾਡੇ ਮਨ 'ਚ ਕਰੋ, ਪਰ ਗੱਲ ਇਹ ਆ ਵੀ ਗਰੀਬ ਬੰਦੇ ਦਾ ਵੀ ਖਿਆਲ ਰੱਖੋ। ਹੁਣ ਜਿਹੜਾ ਮਿਡਲ ਕਲਾਸ ਆ, ਸਰਦਾ ਪੁੱਜਦਾ ਹੈ, ਜਾਂ ਅਪਰ ਕਲਾਸ ਹੈ, ਉਹ ਤੇ ਚਲੋ 21 ਦਿਨ 20 ਦਿਨ 25 ਦਿਨ ਰੁੜ ਘੁੜ ਕੇ ਕੱਢ ਲੂਗਾ। ਹਾਲਾਂਕਿ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮਾਨਸਿਕ ਇੱਕ ਬਹੁਤ ਵੱਡੀ ਸਜ਼ਾ ਹੈ ਮਾਨਸਿਕ ਤੌਰ ਤੇ। ਜੇ ਆਪਾਂ ਇੱਕ ਥਾਂ ਤੇ ਬਹਿਣਾ ਹੋਵੇ, ਆਪਾਂ ਬਾਹਰ ਨਹੀਂ ਨਿਕਲ ਸਕਦੇ, ਚਲੋ ਆਪਣੇ ਕੋਲ ਅੱਜ ਦੀ ਘੜੀ ਸੰਚਾਰ ਸਾਧਨ ਬਹੁਤ ਨੇ, ਲੋਕ ਜਿਹੜੇ ਆ ਉਹ ਇਸ ਟਾਈਮ ਨੂੰ ਬਹੁਤ ਬਖੂਬੀ ਨਿਭਾ ਲੈਂਦੇ ਆ। ਤਾਂ ਉਹ ਉੱਦਾਂ ਜੇ ਆਪਾਂ ਦੇਖੀਏ, ਇੰਨੇ ਦਿਨ ਜਿਹੜਾ ਉਹ ਇਕਾਂਤ ਕੱਟਣਾ ਬਹੁਤ ਔਖਾ, ਕਲਾਪਾ ਜਿਹੜਾ ਬੰਦੇ ਨੂੰ ਮਾਰ ਦਿੰਦਾ, ਖੋਰ ਦਿੰਦਾ। ਪਰ ਫਿਰ ਵੀ ਚਲੋ ਮੈਂ ਕਹਿੰਦਾ ਕਿ ਠੀਕ ਆ, ਕੁਛ ਲੋਕ ਜਿਹੜੇ ਆ ਉਹ ਇਕਾਂਤ ਨੂੰ ਵੀ ਮੰਨਣੇ, ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਕਈ ਵਾਰ ਸੁੱਖ ਦਾ ਅਹਿਸਾਸ ਹੁੰਦਾ। ਪਰ ਗੱਲ ਤੇ ਇਹ ਹੈ ਕਿ ਜਿਹੜਾ ਗਰੀਬ ਹੈ, ਜਿਹੜੀ ਕਿ ਭਾਰਤ ਦੀ ਬਹੁਤ ਵੱਡੀ ਵਸੋਂ ਗਰੀਬ ਆ, ਤੁਸੀਂ ਉਹਦਾ ਕੀ ਸੋਚਿਆ? ਤਾਂ ਇਹਨਾਂ ਨੇ ਭਾਸ਼ਣ ਜ਼ਰੂਰ ਕੀਤਾ, ਐਲਾਨ ਜ਼ਰੂਰ ਕੀਤਾ, ਪਰ ਮਾਫ ਕਰਨਾ ਵਿੱਚ ਕੋਈ ਵਿਉਂਤ ਨਜ਼ਰ ਨਹੀਂ ਆਈ, ਵਿੱਚ ਕੋਈ ਠੋਸ ਰੋਡ ਮੈਪ ਨਜ਼ਰ ਨਹੀਂ ਆਇਆ, ਵਿੱਚ ਕੋਈ ਠੋਸ ਰਾਹਤ ਨਜ਼ਰ ਨਹੀਂ ਆਈ ਜਿਹੜੀ ਗਰੀਬ ਨੂੰ ਧਰਵਾਸ ਦੇ ਸਕੇ, ਢਾਰਸ ਬਣਾ ਸਕੇ ਕਿ ਅਸੀਂ ਭਾਈ ਇਹਨਾਂ ਕੋ ਟਾਈਮ ਕੱਟਣਾ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਨਾਲ ਖਲੋਤੇ ਆ, ਮੁਲਕ ਸਾਡੇ ਨਾਲ ਖਲੋਤਾ, ਅਸੀਂ ਮੁਲਕ ਦੇ ਨਾਲ ਖਲੋਤੇ ਆ, ਟਾਈਮ ਟੱਪ ਜੂਗਾ। ਤਾਂ ਬਹਰਹਾਲ ਕੁਝ ਦੂਜੀਆਂ ਖਬਰਾਂ ਮੈਂ ਤੁਹਾਡੇ ਨਜ਼ਰ ਕਰ ਦੇਵਾਂ ਕਿ ਕੇਂਦਰ ਸਰਕਾਰ ਨੇ ਅੱਜ ਘਰੇਲੂ ਜਿਹੜੀਆਂ ਸਾਡੀਆਂ ਉਡਾਣਾਂ ਯਾਨੀ ਲੋਕਲ ਫਲਾਈਟਾਂ ਨੇ ਜਿਹੜੀਆਂ ਉਹ ਵੀ ਰੋਕ ਦਿੱਤੀਆਂ ਪੂਰਨ ਤੌਰ ਤੇ। ਰੇਲ ਗੱਡੀ ਪਹਿਲਾਂ ਹੀ ਬੰਦ ਆ, ਉਹਦੇ ਚੱਕੇ ਜਾਮ ਆ, ਬੱਸਾਂ ਚੱਲਦੀਆਂ ਰਹੀਆਂ। ਤੇ ਮੁੰਬਈ ਦੇ ਵਿੱਚ ਫੇਰ ਅੱਜ ਕੋਰੋਨਾ ਦੇ ਨਾਲ ਇੱਕ ਮੌਤ ਹੋਈ ਆ। ਮਹਾਰਾਸ਼ਟਰ ਦੇ ਵਿੱਚ ਜਿਹੜੇ ਪੀੜਤ ਆ ਉਹਨਾਂ ਦੀ ਤਾਦਾਦ 100 ਤੋਂ ਟੱਪ ਗਈ ਆ। ਤੇ ਰਿਜ਼ਰਵ ਬੈਂਕ ਨੇ ਡਾਇਰੈਕਸ਼ਨ ਦਿੱਤੀ ਆ ਕਿ ATM ਦੇ ਵਿੱਚ ਨਕਦੀ ਦੀ ਕਮੀ ਨਾ ਹੋਵੇ। ਤੇ ਦਿੱਲੀ 'ਚ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਨੇ ਬਹੁਤ ਹੱਦ ਤੱਕ ਕਾਬੂ ਪਾ ਲਿਆ, ਕੋਈ ਨਵਾਂ ਕੇਸ ਨਹੀਂ ਆਇਆ, 5 ਲੋਕ ਜਿਹੜੇ ਸੀ ਉਹ ਰਿਕਵਰ ਹੋਏ ਆ। ਤੇ ਜੇ ਪੰਜਾਬ ਦੀ ਗੱਲ ਕਰੀਏ, ਮੈਂ ਕੁਛ ਟੁੱਟੀਆਂ ਜਿਹੀਆਂ ਖਬਰਾਂ ਤੁਹਾਨੂੰ ਦੱਸ ਦਿੰਦਾ, ਛੋਟੀਆਂ ਖਬਰਾਂ ਜਿਹੜੀਆਂ ਕਿ ਇੱਥੇ ਤਾਦਾਦ ਜਿਹੜੀ ਆ ਉਹ ਇਸ ਟਾਈਮ 29 ਹੈ ਤੇ ਜਿਹੜੀ ਗਿਣਤੀ ਮੌਤ ਦੀ ਉਹ ਉਹੀ ਹੈ, ਇੱਕ ਸਿੰਗਲ ਹੀ ਹੈ। ਤਾਂ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਅੱਜ ਦੇਰ ਸ਼ਾਮ ਲਾਈਵ ਹੋਏ ਆ। ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਮਹਾਮਾਰੀ ਖਿਲਾਫ ਲੜਾਈ ਸੰਬੰਧੀ ਜੋ ਚੁੱਕੇ ਜਾ ਰਹੇ ਕਦਮ ਠੀਕ ਨਹੀਂ, ਤੇ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਤੁਸੀਂ ਜਿੱਥੇ ਹੋ ਸਹਿਯੋਗ ਕਰੋ। ਤੇ ਕਰਫਿਊ ਦੀ ਉਲੰਘਣਾ ਜਿਹੜੀ ਆ ਉਹ ਅੱਜ ਵੀ ਲੋਕ ਕਰਦੇ ਰਹੇ, ਜਿਸ ਤਰ੍ਹਾਂ ਮੈਂ ਗੱਲ ਕੀਤੀ ਆ। ਚੰਡੀਗੜ੍ਹ 'ਚ ਕਰਫਿਊ ਦੀ ਉਲੰਘਣਾ ਕਰਨ ਵਾਲੇ 667 ਜਿਹੜੇ ਆ ਉਹ ਦਬੋਚੇ ਗਏ। ਉੱਥੇ ਤੇ ਆਰਜੀ ਜੇਲ੍ਹ ਬਣਾ ਦਿੱਤੀ, 16 ਸੈਕਟਰ ਦਾ ਜਿਹੜਾ ਸਟੇਡੀਅਮ ਹੁੰਦਾ ਸੀਗਾ। ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਉਲੰਘਣਾ ਕਰਨ ਮਾਮਲਿਆਂ ਦੀ ਕਾਫੀ ਇੱਕ ਕਹੀਏ ਲੰਮੀ ਚੌੜੀ ਲਿਸਟ ਬਣਾਈ ਗਈ ਆ। ਕਾਫੀ ਬੰਦੇ ਜਿਹੜੇ ਆ ਇਹਨਾਂ ਨੇ ਵੀ ਗ੍ਰਿਫਤਾਰ ਕੀਤੇ ਆ। ਕਪੂਰਥਲਾ ਦੇ ਵਿੱਚ ਵੀ 20 ਬੰਦੇ ਜਿਹੜੇ ਆ ਗ੍ਰਿਫਤਾਰ ਹੋਏ ਆ। ਥਾਣਾ ਤਰਸਿੱਕਾ ਦੀ ਪੁਲਿਸ ਨੇ ਵੀ 7 ਪਰਚੇ ਦਰਜ ਕਰ ਦਿੱਤੇ ਆ। ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਕੋਰੋਨਾ ਦੀ ਨਾਮਰਾਦ ਬਿਮਾਰੀ ਤੋਂ ਭੈਭੀਤ ਹੋਣ ਨਾਲੋਂ ਸਗੋਂ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨ ਦੀ ਲੋੜ ਹੈ। ਠੀਕ ਆ, ਮਾਨਸਿਕ ਤੌਰ ਤੇ ਮਜ਼ਬੂਤੀ ਮਿਲਦੀ ਹੈ ਸਿਮਰਨ ਦੇ ਨਾਲ, ਪਰ ਤੁਸੀਂ ਪਰਹੇਜ਼ ਦੂਸਰੇ ਵੀ ਕਹੋ ਲੋਕਾਂ ਨੂੰ, ਪ੍ਰੀਕਾਸ਼ਨਸ ਜੋ ਵਰਤਣੇ ਚਾਹੀਦੇ ਆ ਉਹ ਵੀ ਇਹਨਾਂ ਨੂੰ ਦੱਸਣੇ ਚਾਹੀਦੇ ਆ ਸਮੇਂ ਦਰ ਸਮੇਂ। ਧਾਰਮਿਕ ਲੋਕ ਜਿਹੜੇ ਆ ਬਹੁਤ ਜਲਦੀ ਇਹਨਾਂ ਚੀਜ਼ਾਂ ਤੋਂ ਸਿੱਖਦੇ ਆ, ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਆ। ਤਾਂ ਇਸੇ ਤਰ੍ਹਾਂ ਜੇ ਅੱਗੇ ਆਪਾਂ ਗੱਲ ਕਰੀਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅੱਜ ਕੁਝ ਨੰਬਰ ਜਾਰੀ ਕੀਤੇ ਸਨ ਜ਼ਿਲ੍ਹਾ ਕੰਟਰੋਲ ਰੂਮ ਦੇ ਕਿ ਭਾਈ ਜੇ ਤੁਸੀਂ ਬਾਹਰ ਨਿਕਲਣਾ ਵੀ ਹੈ ਜਾਂ ਜ਼ਰੂਰੀ ਹਾਲਾਤ ਦੇ ਵਿੱਚ ਪਾਸ ਵਗੈਰਾ ਬਣਾਉਣੇ ਆ ਤਾਂ ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਪਰ ਉਹ ਨੰਬਰਾਂ ਤੇ ਟਰਾਈ ਕੀਤੀ ਗਈ ਆ ਦੇਰ ਸ਼ਾਮ, ਕੋਈ ਨੰਬਰ ਹੈ ਜਿਹੜਾ ਉਹ ਕਰਮਾ ਵਾਲਾ ਹੀ ਆ ਜਿਹੜਾ ਖਾਲੀ ਮਿਲਦਾ, ਬਾਕੀ ਸਾਰੇ ਬਿਜ਼ੀ ਆਈ ਜਾਂਦੇ ਆ। ਤਾਂ ਇੱਧਰ ਜਿਹੜੇ ਪੰਜਾਬ ਦੇ ਪਹਾੜੀ ਪਿੰਡ ਆ, ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਕੁਝ ਪਿੰਡ ਆਪਣੇ ਇਸ ਤਰ੍ਹਾਂ ਦੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਪਹਾੜਾਂ 'ਚ ਆ। ਤਾਂ ਉਹ ਪਹਾੜੀ ਖਿੱਤੇ ਦੇ ਲੋਕ ਜਿਹੜੇ ਉਹ ਆਪ ਹੀ ਆ ਗਏ ਆ, ਸੜਕਾਂ ਤੇ ਖੜ ਗਏ ਜਾ ਕੇ ਕਿ ਜਿਹੜਾ ਕੋਈ ਬਾਹਰੋਂ ਆਉਂਦਾ ਉਹਦੀ ਚੈਕਿੰਗ ਆਪ ਕਰਦੇ। ਇਹ ਅੱਛੀ ਖਬਰ ਆ ਕਿਉਂਕਿ ਉੱਥੇ ਪਹਾੜਾਂ ਤੇ ਇਹ ਨਾ ਪੰਜਾਬ ਵਾਲੇ ਇਹਨਾਂ ਨੂੰ ਪੁੱਛਦੇ ਤੇ ਨਾ ਵਿਚਾਰਿਆਂ ਨੂੰ ਹਿਮਾਚਲ ਵਾਲੇ ਪੁੱਛਦੇ ਆ। ਤਾਂ ਖੈਰ ਭਾਈ ਲੰਗੋਵਾਲ ਸਾਹਿਬ ਨੇ ਅੱਜ ਹਜੂਰ ਸਾਹਿਬ ਦੇ ਵਿੱਚ ਜਿਹੜੇ ਯਾਤਰੂ ਫਸੇ ਹੋਏ ਆ ਜਾਂ ਪਟਨਾ ਸਾਹਿਬ ਗਏ ਸਨ ਜਿਹੜੇ ਉੱਥੇ ਫਸੇ ਹੋਏ ਹਨ, ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ। ਪਰ ਮੇਰੇ ਖਿਆਲ ਦੇ ਨਾਲ ਹੁਣ ਮੁਸ਼ਕਿਲ ਹੈ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਹੀ ਲਾਕਡਾਊਨ ਜਿਹੜਾ ਹੋ ਗਿਆ, ਤਾਲਾਬੰਦੀ ਹੋ ਗਈ ਹੈ ਜੀ। ਅਤੇ ਜਿੱਦਾਂ ਮਿੰਟੂ ਜੀ ਆਪਣੇ ਇੱਥੇ ਅਮਰੀਕਾ 'ਚ ਵੀ ਹੋਰ ਕਈ ਇੱਥੇ ਸੂਬਿਆਂ 'ਚ ਕਈ ਦੇ ਵਿੱਚ ਲਾਕਡਾਊਨ ਆ, ਪਰ ਫਿਰ ਵੀ ਲੋਕ ਜਿਹੜੀਆਂ ਰੋਜ਼ਮਰਰਾ ਦੀਆਂ ਜ਼ਰੂਰਤਾਂ ਵਾਲੀਆਂ ਚੀਜ਼ਾਂ ਜਿਹੜੀਆਂ ਖਰੀਦੋ ਫਰੋਖਤ ਕਰਨ ਦੇ ਲਈ ਜਾ ਸਕਦੇ ਆ। ਕੀ ਇੱਦਾਂ ਦਾ ਕੋਈ ਉੱਥੇ ਹੈਗਾ ਆ ਸਾਧਨ ਹੈਗਾ ਆ ਕਿ ਲੋਕ ਹੁਣ ਜਿੱਦਾਂ ਪੱਕੇ ਹੀ ਤੜੇ ਆ, ਜਿੱਦਾਂ ਇੱਥੇ ਟਰੱਕ ਵਾਲਿਆਂ ਨੂੰ ਵੀ ਛੋਟ ਆ ਵੀ ਜਿਹੜਾ ਜ਼ਰੂਰੀ ਸਮਾਨ ਪਹੁੰਚਾਉਣਾ ਇੱਧਰੋਂ ਉੱਧਰੋਂ ਕਰਨਾ ਉਹ ਕੀਤਾ ਜਾ ਸਕਦਾ, ਉੱਥੇ ਕੁਛ ਹੈ ਇੱਦਾਂ ਦਾ? ਦੇਖੋ ਗੱਲ ਇਹ ਆ
ਕਿ ਸਾਡੇ ਲੋਕ ਜਿੱਧਰ ਪੈਂਦੇ ਆ ਨਾ ਬਹੁਤ ਪੈਂਦੇ ਆ। ਅੱਜ ਇਹ ਸਾਰੀ ਦਿਹਾੜੀ ਉਸੇ ਪੁਲਿਸ ਦੀਆਂ ਵੀਡੀਓ ਜਿਹੜੀਆਂ ਉਹ ਵਾਇਰਲ ਕਰਦੇ ਰਹੇ, ਸ਼ਾਬਾਸ਼ਾਹੀਆਂ ਦਿੰਦੇ ਰਹੇ। ਜਿਹੜੀ ਪੁਲਿਸ ਮੰਨ ਲਓ ਮਾੜੀ ਜੀ ਕਿਸੇ ਨੂੰ ਚਪੇੜ ਮਾਰ ਦਿੰਦੀ ਆ ਤੇ ਉਹਦੀਆਂ ਥੱਕੀਆਂ ਉਡਾ ਦਿੰਦੇ ਆ। ਮਤਲਬ ਕਿ ਅੱਜ ਉਹ ਕੁੱਟੀ ਗਏ ਡੰਡਿਆਂ ਨਾਲ, ਡਾਂਗਾਂ ਨਾਲ, ਜਨਾਨੀਆਂ ਨਾਲ ਮਿਸਬਿਹੇਵ ਕੀਤਾ। ਇੱਕ ਥਾਂ DPRO ਕੁੱਟ ਦਿੱਤਾ, ਲੋਕ ਸੰਪਰਕ ਵਿਭਾਗ ਦਾ ਪੱਤਰਕਾਰ ਭੜਕਾ ਦਿੱਤੇ ਗਏ, ਸਿਹਤ ਮਹਿਕਮੇ ਦੇ ਬੰਦੇ ਭੜਕਾ ਦਿੱਤੇ ਗਏ। ਸਾਰੇ ਜਿਹੜੇ ਪੰਜਾਬ ਵਾਲੇ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਸੂਟ ਆਉਂਦੇ। ਮੈਂ ਕਹਿੰਦਾ ਕਿ ਯਾਰ ਜਦੋਂ ਤੁਹਾਡੇ ਕੋਲ ਪਾਵਰ ਆ, ਕਰਫਿਊ ਦੇ ਵਿੱਚ ਵੈਸੇ ਤਾਂ ਬਹੁਤ ਪਾਵਰ ਹੁੰਦੀ ਹੈ ਪੁਲਿਸ ਕੋਲ, ਜੋ ਮਰਜ਼ੀ ਕਰ ਸਕਦੀ ਆ, ਤਾਂ ਪਰ ਫਿਰ ਵੀ ਤੁਸੀਂ ਜੇ ਕਲਮ ਹੀ ਚਲਾਉਣੀ ਹੋਵੇ ਬੰਦਿਆਂ ਨੂੰ ਤਾੜੋ ਯਾਰ, ਕੇਸ ਬਣਾ ਦਿਓ। ਵੀ ਤੇ ਇੱਕ ਡਰ ਜਿਹੜਾ ਬਹੁਤ ਵੱਡਾ ਹੁੰਦਾ ਨਾ, ਚੱਕ ਚੱਕ ਕੇ ਅੰਦਰ ਮਾਰੋ, ਲਵਾਓ ਇਹਨਾਂ ਦੇ 10-10 ਦਿਨ, ਨਾਲੇ ਤੁਸੀਂ ਕਰੋਨਾ ਤੋਂ ਬਚਾਅ ਕਰੋ ਇਹਨਾਂ ਦਾ। ਖੈਰ ਚਲੋ ਇਹ ਵੀ ਹੋ ਗਿਆ। ਪਰ ਗੱਲ ਇਹ ਆ ਕਿ ਸਾਡੇ ਇੱਥੇ ਇਹਨਾਂ ਨੇ ਕਿਹਾ ਸੀਗਾ ਕਿ ਸਵੇਰੇ ਢਿੱਲ ਦਿੰਦੇ ਆ। ਹੁਣ ਸਵੇਰੇ ਜਿਹੜੀ ਇਹਨਾਂ ਨੇ 2 ਘੰਟੇ ਢਿੱਲ ਦਿੱਤੀ, 2 ਘੰਟਿਆਂ ਦੇ ਵਿੱਚ ਇੱਥੇ ਮੱਚ ਗਈ ਤਰਥੱਲੀ, ਲੋਕ ਭੱਜ ਵੱਗੇ ਤੇ ਇਕੱਠ ਹੋ ਗਏ। ਫਿਰ ਇਹਨਾਂ ਨੇ ਕਿਹਾ ਸੀਗਾ ਕਿ 2 ਘੰਟੇ ਅਸੀਂ ਸ਼ਾਮ ਨੂੰ ਦੇਵਾਂਗੇ ਖੁੱਲ੍ਹ, ਤੇ 2 ਘੰਟੇ ਜਿਹੜੀ ਸ਼ਾਮ ਨੂੰ ਖੁੱਲ੍ਹ ਦੇਣੀ ਸੀ ਉਹਦਾ ਆਰਡਰ ਇਹਨਾਂ ਨੇ ਫਿਰ ਵਾਪਸ ਲੈ ਲਿਆ, ਕਿਉਂਕਿ ਆਂਦੇ ਕਿ ਜੀ ਤੜਕੇ ਬਹੁਤ ਭੀੜ ਭੜੱਕਾ ਹੋ ਗਿਆ ਸੀ। ਤਾਂ ਤੁਸੀਂ ਇਹ ਚੀਜ਼ ਤੇ ਪਹਿਲਾਂ ਹੀ ਦੇਖ ਲਓ ਨਾ, ਜੇ ਪਹਿਲਾਂ ਹੀ ਕਿਹਾ ਹੋਵੇ ਲੋਕਾਂ ਨੂੰ ਕਿ ਹਾਂ ਭਾਈ ਇੱਕ ਫੈਮਿਲੀ ਮੈਂਬਰ ਬਾਹਰ ਆਊਗਾ, ਔਰ ਉਹ ਵੀ ਨੌਜਵਾਨ, ਤੁਹਾਡਾ ਜੇ ਕੋਈ ਨੌਜਵਾਨ ਹੈ ਤਾਂ ਨੌਜਵਾਨ ਆਊਗਾ ਔਰ ਇੰਨੇ ਸਮੇਂ 'ਚ ਉਹ ਖਰੀਦੋ ਫਰੋਖਤ ਕਰਕੇ ਚਲਾ ਜਾਊਗਾ ਇਕੱਲਾ ਹੀ, ਤਾਂ ਮੇਰੇ ਖਿਆਲ ਦੇ ਨਾਲ ਰਸ਼ ਹੋਏਗਾ ਹੀ ਨਹੀਂ। ਔਰ ਤੁਸੀਂ ਪਿੰਡ ਪੱਧਰ ਤੇ ਸਮਾਨ ਪਹੁੰਚਾਓ, ਸ਼ਹਿਰ ਦੇ ਵਿੱਚ ਅਲੱਗ ਵਿਵਸਥਾ ਕਰ ਦਿਓ, ਠੀਕ ਹੈ ਨਾ। ਇੱਕ ਪਿੰਡ ਦੇ ਵਿੱਚ ਇੱਕ ਟਰਾਲੀ ਸਬਜ਼ੀ ਦੀ ਭੇਜ ਦਿਓ, ਬਹੁਤ ਆ। ਤੇ ਟਰਾਲੀ ਜਿਹੜੀ ਆ ਨਾ ਉਹ ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ, ਸਾਡੇ ਪਿੰਡਾਂ 'ਚ ਐਂ ਹੀ ਆਉਂਦੀ ਆ। ਜੇ ਤੁਸੀਂ ਦੇਖੋਗੇ ਨਾ ਇਸੇ ਤਰ੍ਹਾਂ ਹੀ ਆਉਂਦੀ ਆ। ਮਤਲਬ ਕਿ ਜਿੱਦਾਂ ਘਰਾਂ 'ਚ ਗਲੀਆਂ 'ਚ ਤੁਰੇ ਆਉਂਦੇ, ਇੱਕ ਘਰ ਦੇ ਮੂਹਰੇ ਉਹ ਸਬਜ਼ੀ ਲੈ ਕੇ ਤੇ ਆਉਂਦਾ, ਚਲੋ ਪਾ ਰਿਹਾ। ਤਾਂ ਕਹਿਣ ਦਾ ਮਤਲਬ ਜੇ ਕਰਨਾ ਹੋਵੇ ਇਸ ਤਰੀਕੇ ਨਾਲ ਕਿ ਤੁਸੀਂ ਜੇ ਆਈਸੋਲੇਟ ਹੀ ਰੱਖਣੇ ਆ ਲੋਕ, ਘਰਾਂ 'ਚ ਤਾਲਾਬੰਦੀ ਹੋਈ ਕਰਨੀ ਆ, ਤਾਂ ਫਿਰ ਤੁਹਾਡੀ ਵਿਵਸਥਾ ਵੀ ਉਸ ਤਰੀਕੇ ਦੀ ਹੋਵੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੋਕਾਂ ਦਾ ਭਾਈ ਚਲੋ ਪੇਟ ਨੂੰ ਝੁਲਕਾ ਤੇ ਜਾਣਾ ਹੀ ਚਾਹੀਦਾ ਹੈ ਨਾ, ਤੇ ਉਹਨਾਂ ਦੀਆਂ ਰੋਜ਼ਮਰਰਾ ਦੀਆਂ ਵਸਤੂਆਂ। ਹੁਣ ਇੱਥੇ ਕੀ ਸਮੱਸਿਆ ਆਈ ਆ ਕਿ ਹਸਪਤਾਲ ਜਿਹੜੇ ਆ, ਨਿੱਜੀ ਹਸਪਤਾਲ, ਉਹ ਵੀ ਹੱਥ ਖੜੇ ਕਰ ਗਏ, ਖੜੇ ਪੈਰ। ਮੈਨੂੰ ਬਹੁਤ ਫੋਨ ਆਏ ਆ, ਜਿਹੜੇ ਬਿਮਾਰ ਲੋਕ ਸੀ ਉਹ ਕਹਿੰਦੇ ਕਿ ਅਸੀਂ ਦਵਾਈਆਂ ਵਾਸਤੇ ਭਟਕ ਰਹੇ ਹਾਂ, ਕਿਉਂਕਿ ਸਰਕਾਰੀ ਹਸਪਤਾਲ ਕਹਿੰਦੇ ਕਿ ਨਹੀਂ ਹਾਲ ਦੀ ਘੜੀ ਭਾਈ ਸਾਨੂੰ ਇਹੀ ਕੰਮ ਵੇਖਣ ਦਿਓ, ਤੇ ਨਿੱਜੀ ਹਸਪਤਾਲਾਂ 'ਚ ਜਾਂਦੇ ਉਹ ਕਹਿੰਦੇ ਇਲਾਜ ਹੀ ਨਹੀਂ ਕਰਨਾ ਤੁਹਾਡਾ, ਮੰਗਿਆ ਤੇ ਬੰਦਾ ਜਾਊ ਕਿੱਥੇ। ਸੋ ਇਹ ਵਿਵਸਥਾ ਇਹਨਾਂ ਨੂੰ ਕਰਨੀ ਚਾਹੀਦੀ ਸੀਗੀ। ਤੇ ਇਹ ਹੁਣ ਦੇਖੋ ਅੱਗੇ ਕਿਸ ਤਰ੍ਹਾਂ ਦਾ ਚੇਂਜ ਲਿਆਉਂਦੇ, ਪਰ ਆ ਜਿਹੜੀ ਚੀਜ਼ ਆ ਨਾ, ਇਹ ਚਲੋ ਕੁਛ ਦਿਨ ਤੇ ਠੀਕ ਲੱਗੇਗੀ ਪੰਜਾਬੀਆਂ ਨੂੰ, ਔਰ ਇਹ ਹੈ ਵੀ ਆ। ਪਰ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕਰੋਗੇ ਰੋਜ਼ਮਰਰਾ ਦੀ ਖਰੀਦਦਾਰੀ ਵਾਸਤੇ, ਦਵਾਈਆਂ ਵਾਸਤੇ, ਜਾਂ ਜੇ ਐਮਰਜੈਂਸੀ ਵਾਸਤੇ ਢਿੱਲ ਨਹੀਂ ਦਓਗੇ, ਬਸ ਜਿਹੜਾ ਨਿਕਲੂਗਾ ਉਹਨੂੰ ਕੁੱਟੀ ਜਾਓਗੇ, ਤਾਂ ਫਿਰ ਲੋਕ ਜਿਹੜੇ ਤੁਹਾਡੇ ਸਾਥ ਦੇ ਰਹੇ ਆ ਤਾਂ ਉਹ ਤੁਹਾਡੇ ਵਿਰੁੱਧ ਵਿੱਚ ਹੋ ਜਾਣਗੇ। ਇਹਦਾ ਇਹ ਫਰਕ ਪਊਗਾ। ਬਿਲਕੁਲ ਜੀ। ਅਗਲੀ ਜਿਹੜੀ ਮਿੰਟੋ 'ਚ ਗੱਲ ਕਰਦੇ ਹਾਂ, ਕਰੋਨਾ ਵਾਇਰਸ ਦਾ ਹੀ ਸੰਕਟ ਆ, ਵਿੱਤ ਮੰਤਰੀ ਦਾ ਵੱਡਾ ਐਲਾਨ, ਇਨਕਮ ਟੈਕਸ ਸਮੇਤ ਇਹਨਾਂ ਕਹਿੰਦੇ ਵੀ ਮੋਰਚਿਆਂ ਤੇ ਦਿੱਤੀ ਜਾਊਗੀ ਜਿਹੜੀ ਮਿਲੀ ਆ ਵੱਡੀ ਰਾਹਤ। ਹਾਂਜੀ ਬਿਲਕੁਲ, ਇਹ ਜਿਹੜੀ ਇਹਨਾਂ ਨੇ ਰਾਹਤ ਦਿੱਤੀ ਆ ਉਹ ਕੁਛ ਜਿੱਦਾਂ ਆਪਾਂ ਲੈ ਲਈਏ ਕਿ ਟੈਕਸੇਸ਼ਨ ਦੇ ਹੁੰਦੇ ਆ 31 ਮਾਰਚ ਤੱਕ ਕੰਮ, ਉਹਨਾਂ ਦੇ ਵਿੱਚ ਜਿੱਦਾਂ ਮੰਨ ਲਓ ਕਿ ਕਿਸੇ ਨੇ ਰਿਟਰਨ ਨਹੀਂ ਭਰੀ ਤਾਂ ਉਹਦਾ ਸਮਾਂ ਮੈਂ ਜਿਸ ਤਰ੍ਹਾਂ ਕੱਲ੍ਹ ਹੀ ਤੁਹਾਨੂੰ ਕਹਿ ਦਿੱਤਾ ਸੀਗਾ ਕਿ ਫਾਈਨੈਂਸ਼ੀਅਲ ਈਅਰ ਜਿਹੜਾ ਉਹ ਸ਼ਾਇਦ 30 ਜੂਨ ਤੱਕ ਜਾਊਗਾ, ਤਾਂ ਉਹ ਇਹਨਾਂ ਨੇ ਕਹਿ ਦਿੱਤਾ ਕਿ ਜੇ ਕਿਸੇ ਨੇ ITR ਨਹੀਂ ਭਰੀ ਤਾਂ ਉਹ 30 ਜੂਨ ਤੱਕ ਜਿਹੜਾ ਉਹ ਭਰ ਸਕਦਾ, ਕੋਈ ਚੱਕਰ ਨਹੀਂ ਹੈਗਾ। ਫਿਰ ਇਨਕਮ ਟੈਕਸ ਤੇ ਜਿਹੜਾ ਵਿਆਜ ਹੈ ਉਹ 12% ਤੋਂ ਘਟਾ ਕੇ 9% ਕਰ ਦਿੱਤਾ ਗਿਆ। TDS ਜਮ੍ਹਾਂ ਕਰਨ ਲਈ ਜਿਹੜੀ ਸੀਮਾ ਸੀਗੀ, ਜੋ ਹੱਦ ਸੀਗੀ, ਉਹ ਤੇ ਨਹੀਂ ਵਧਾਈ, ਪਰ ਵਿਆਜ ਨੂੰ ਇਹਨਾਂ ਨੇ 18 ਤੋਂ ਘਟਾ ਕੇ 9% ਕਰ ਦਿੱਤਾ, ਮਤਲਬ ਕਿ 50% ਜਿਹੜਾ ਉਹ ਉਡਾ ਦਿੱਤਾ। ਬਾਕੀ ਜਿਹੜੀ ਗੱਲ ਤੁਸੀਂ ਕਹੀ ਕਿ ਇਹਨਾਂ ਨੇ ਕੀ ਰਾਹਤਾਂ ਦਿੱਤੀਆਂ, ਉਹਦੇ ਵਿੱਚ ਵੀ ਹੈ ਕਿ ਇਸ ਨਾਲ ਆਧਾਰ ਪੈਨ ਨੂੰ ਲਿੰਕ ਕਰਾਉਣ ਦੀ ਮਿਆਦ ਜਿਹੜੀ ਆ ਉਹ 30 ਜੂਨ ਤੱਕ ਚਲੇਗੀ ਆਪਣੇ ਆਪ ਹੀ। ਇਹ ਵੀ ਇੱਕ ਰਾਹਤ ਮਿਲ ਗਈ। ਵਿਵਾਦ ਸੇ ਵਿਸ਼ਵਾਸ ਸਕੀਮ ਦੀ ਮਿਆਦ ਨੂੰ ਵਧਾ ਕੇ ਵੀ ਇਹਨਾਂ ਨੇ 30 ਜੂਨ ਤੱਕ ਕਰ ਦਿੱਤਾ। ਤੇ ਇਹਦੇ ਨਾਲ ਜੁੜੇ ਜਿਹੜੇ ਹੋਰ ਸਕੀਮ ਨਾਲ ਜੁੜੇ ਜਿਹੜੇ ਵਿਵਾਦ ਸੀਗੇ, ਨਜਿੱਠਣ ਦੀ ਮਿਆਦ ਜਿਹੜੀ ਉਹ ਵੀ 30 ਜੂਨ ਤੱਕ ਚਲੇ ਗਈ। ਫਿਰ ਸਰਕਾਰ ਨੇ ਬੋਰਡ ਬੈਠਕ ਲਈ ਕੰਪਨੀਆਂ ਨੂੰ 2 ਤਿਮਾਹੀ ਤੱਕ ਯਾਨੀ 60 ਦਿਨਾਂ ਤੱਕ ਰਿਲੀਫ ਦੇਣ ਦਾ ਫੈਸਲਾ ਕੀਤਾ। ਕਸਟਮ ਡਿਊਟੀ ਦੇ ਮੁੱਦੇ ਤੇ ਵੀ ਸਰਕਾਰ ਨੇ ਕਈ ਤਰ੍ਹਾਂ ਦੀਆਂ ਰਾਹਤਾਂ ਜਿਹੜੀਆਂ ਐਲਾਨ ਦਿੱਤੀਆਂ। ਕੰਪਨੀਆਂ ਦੇ ਡਾਇਰੈਕਟਰਸ ਨੂੰ ਭਾਰਤ 'ਚ ਪ੍ਰਵਾਸ ਦੀ ਮਿਆਦ 'ਚ ਛੋਟ ਦੇਣ ਦਾ ਵੀ ਫੈਸਲਾ ਕੀਤਾ ਗਿਆ। 30 ਅਪ੍ਰੈਲ ਨੂੰ ਮੈਚਿਓਰ ਹੋਣ ਵਾਲੇ ਡਿਬੈਂਚਰਸ ਨੂੰ 30 ਜੂਨ 2020 ਤੱਕ ਵਧਾ ਦਿੱਤਾ ਗਿਆ। ਫਿਰ ਜਿਹੜੀਆਂ ਕੰਪਨੀਆਂ ਲਈ ਡਿਪੋਜ਼ਿਟ ਰਿਜ਼ਰਵ ਸੀਗਾ ਉਹਦੀਆਂ ਸ਼ਰਤਾਂ 'ਚ ਵੀ ਛੋਟ ਦਾ ਐਲਾਨ ਕੀਤਾ। ਨਵੀਆਂ ਕੰਪਨੀਆਂ ਦਾ ਜਿਹੜਾ ਬਿਜ਼ਨਸ ਸ਼ੁਰੂ ਹੋਣਾ ਉਹਦੇ ਲਈ ਵੀ 6 ਮਹੀਨਿਆਂ ਤੋਂ ਵੱਧ ਦਾ ਸਮਾਂ ਦੇ ਦਿੱਤਾ ਗਿਆ।
1 ਕਰੋੜ ਰੁਪਏ ਦੇ ਡਿਫਾਲਟ ਦੀ ਸਥਿਤੀ 'ਚ ਕੰਪਨੀ ਦਾ ਦਿਵਾਲਾ ਪ੍ਰਕਿਰਿਆ ਜਿਹੜੀ ਆ ਉਹਦਾ ਹਾਲ ਦੀ ਘੜੀ ਸਾਹਮਣਾ ਜਿਹੜਾ ਉਹ ਕਰਨਾ ਹੀ ਪਊਗਾ ਜੀ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਪੰਜਾਬ ਸਰਕਾਰ ਨੇ ਵੀ ਕਹਿੰਦੇ ਕੁਛ ਹੀ ਘੰਟਿਆਂ 'ਚ ਮਾਰਿਆ ਯੂ ਟਰਨ। ਹਾਂਜੀ, ਇਹ ਉਹੀ ਯੂ ਟਰਨ ਆ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਤੇ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਛੋਟ ਦੇਵਾਂਗੇ, ਫਿਰ ਉਹ ਛੋਟ ਜਿਹੜੀ ਆ ਨਹੀਂ ਦਿੱਤੀ। ਦੂਜਾ ਇਹ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਿਸੇ ਨੂੰ ਤਕਲੀਫ ਨਹੀਂ ਆਉਣ ਦੇਵਾਂਗੇ, ਤਾਂ ਤਕਲੀਫ ਲੋਕਾਂ ਨੂੰ ਬਹੁਤ ਆਈ ਹੈ। ਖਾਸ ਤੌਰ ਤੇ ਵੇਖੋ ਨਾ, ਕੁਛ ਆਲੂ ਹੈ ਜਿਹੜਾ ਉਹ ਵੀ ਬਾਹਰ ਪਿਆ, ਹੁਣ ਸਟੋਰ ਕਰਨ ਦਾ ਸਮਾਂ, ਉਹਦੇ ਲਈ ਕੋਈ ਵਿਉਂਤ ਨਹੀਂ ਸੀ ਇਹਨਾਂ ਦੇ ਕੋਲ। ਫਿਰ ਜਿਹੜੀਆਂ ਸਬਜ਼ੀਆਂ, ਹੁਣ ਦੇਖੋ ਸਬਜ਼ੀਆਂ ਕਹਿੰਦੇ ਕਿ ਅਸੀਂ ਪਹੁੰਚਾਵਾਂਗੇ ਜੀ ਲੋਕਾਂ ਦੇ ਘਰੇ ਘਰੇ, ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰ ਹੈ ਜਿਸ ਤਰ੍ਹਾਂ ਮੋਹਾਲੀ ਵਗੈਰਾ। ਤਾਂ ਗੱਲ ਇਹ ਆ ਕਿ ਖੇਤਾਂ 'ਚ ਵੀ ਜਾਣੀ ਹੈ ਨਾ ਸਬਜ਼ੀ ਤੇ, ਪਰ ਰੌਲਾ ਇਹ ਆ ਕਿ ਟਰਾਂਸਪੋਰਟ ਦਾ ਜਿਹੜਾ ਉਹ ਵੀ ਇਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ ਸੀ ਅੱਜ ਦੀ ਡੇਟ ਤੱਕ। ਤੇ ਮੈਂ ਅੱਜ ਦੀ ਗੱਲ ਕਰਦਾ ਕਿ ਅੱਜ ਦੀ ਡੇਟ ਤੱਕ ਇਹ ਜਿਹੜਾ ਮਾਮਲਾ ਸੀ ਉਹ ਭਖਿਆ ਰਿਹਾ। ਫਿਰ ਇਸ ਤਰ੍ਹਾਂ ਹੀ ਮੈਂ ਜਿਸ ਤਰ੍ਹਾਂ ਕਿਹਾ ਕਿ ਦਵਾਈਆਂ ਵਾਲਾ ਪ੍ਰਬੰਧ ਹੈ ਜਿਹੜਾ ਉਹ ਠੀਕ ਨਹੀਂ ਸੀਗਾ। ਫਿਰ ਜਿਹੜੇ ਕੰਟਰੋਲ ਰੂਮ ਦੇ ਨੰਬਰ ਸਨ ਬਿਜ਼ੀ ਆਈ ਜਾਏ। ਤਾਂ ਕੁੱਲ ਮਿਲਾ ਕੇ ਜਿਹੜਾ ਵਿਵਸਥਾ ਦਾ ਇਹਨਾਂ ਨੇ ਢਾਂਚਾ ਖੜਾ ਕੀਤਾ ਸੀਗਾ ਕਿ ਅਸੀਂ ਇਸ ਤਰ੍ਹਾਂ ਦੀ ਵਿਵਸਥਾ ਤੁਹਾਨੂੰ ਦੇਵਾਂਗੇ, ਕੋਈ ਚੱਕਰ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ, ਪਰ ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ, ਬਹੁਤ ਸਾਰੀਆਂ ਖਾਮੀਆਂ ਰਹੀਆਂ। ਤਾਂ ਬਹਰਹਾਲ ਇੱਕ ਜਿਹੜਾ ਐਲਾਨ ਕੀਤਾ ਗਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਅਸੀਂ 20 ਕਰੋੜ ਰੁਪਈਆ ਰੱਖ ਦਿੱਤਾ, ਕਿਸੇ ਨੂੰ ਜ਼ਿਆਦਾ ਤੰਗੀ ਫੰਗੀ ਆ, ਭੁੱਖਮਰੀ ਦਾ ਸ਼ਿਕਾਰ ਆ, ਜਾਂ ਕਿਸੇ ਨੂੰ ਦਵਾਈ ਦੱਪੇ ਦੀ ਜ਼ਰੂਰਤ, ਮਤਲਬ ਕਿ ਗਰੀਬ ਗੁਰਬੇ ਵਾਸਤੇ ਉਹ 1 ਕਰੋੜ ਰੁਪਈਆ ਜਿਹੜਾ ਮੇਰੇ ਖਿਆਲ ਦੇ ਨਾਲ ਇੱਕ ਜ਼ਿਲ੍ਹੇ ਨੂੰ ਆਉਣਾ ਤਕਰੀਬਨ 1 ਕਰੋੜ, ਤਾਂ ਉਹ 1 ਕਰੋੜ ਰੁਪਈਆ ਹੁਣ ਕਿਹਨੂੰ ਕਿਹਨੂੰ ਪੂਰਾ ਆਊਗਾ ਪਤਾ ਨਹੀਂ, ਔਰ ਉਹਦੇ ਵਿੱਚੋਂ ਕਿਹਨੂੰ ਕਿਹਨੂੰ ਦੇ ਰਹੇ ਆ ਉਹ ਵੀ ਕੋਈ ਪਤਾ ਨਹੀਂ ਹੈ। ਤਾਂ ਸਰਕਾਰ ਜਿਹੜੀ ਆ, ਹੁਣ ਦੇਖੋ ਜਿਹੜੇ ਉਹਨਾਂ ਨੇ ਐਲਾਨ ਕੀਤੇ ਆ, ਫਾਈਨੈਂਸ ਮਿਨਿਸਟਰ ਜਿਹੜੇ ਸੈਂਟਰ ਦੇ ਆ, ਯੂਨੀਅਨ ਫਾਈਨੈਂਸ ਮਿਨਿਸਟਰ ਆ, ਜਿਹੜੇ ਉਹਨਾਂ ਦੇ ਐਲਾਨ ਆ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰ ਦਿੱਤਾ ਕਿ ਇਹ ਤੇ ਨਾਕਾਫੀ ਆ, ਸਾਡੇ ਵਾਸਤੇ ਕੋਈ ਵਿੱਤੀ ਪੈਕੇਜ ਦਿਓ। ਤਾਂ ਠੀਕ ਹੈ, ਇਹਨਾਂ ਦੀ ਮੰਗ ਜਿਹੜੀ ਆ ਉਹ ਸੁਭਾਵਿਕ ਅੱਛੀ ਮੰਗ ਹੈ ਇਸ ਵੇਲੇ, ਕਿਉਂਕਿ ਮੰਗਣੀ ਵੀ ਚਾਹੀਦੀ ਆ। ਇਹ ਮੰਗ ਜਿਹੜੀ ਆ ਉਸ ਵੇਲੇ ਹੋਰ ਵੀ ਮੈਂ ਕਹੂੰਗਾ ਕਿ ਸੋਲਿਡ ਹੋ ਜਾਂਦੀ ਆ ਜਦੋਂ ਤੁਹਾਡੀ ਕਣਕ ਜਿਹੜੀ ਆ, ਜਿਹੜੀ ਕਿ ਮੇਰੇ ਖਿਆਲ ਦੇ ਨਾਲ 20-25 ਹਜ਼ਾਰ ਕਰੋੜ ਦੀ ਘੱਟੋ ਘੱਟ ਕਣਕ ਹੋਊਗੀ ਪੰਜਾਬ ਦੀ, ਉਹ ਹਾਲ ਦੀ ਘੜੀ ਜਿਹੜੀ ਆ ਉਹ ਕਹਿ ਸਕਦੇ ਆ ਕਿ ਮਾਮਲਾ ਜਿਹੜਾ 50-50 ਹੈ ਕਿ ਪਤਾ ਨਹੀਂ ਕਦੋਂ ਆਏਗੀ, ਕਦੋਂ ਲੋਕ ਜਿਹੜੇ ਵੇਚਣ ਵਟਣਗੇ। ਜੇ ਆਹੀ ਹਾਲ ਰਿਹਾ 21 ਦਿਨ ਦਾ ਲਾਕਡਾਊਨ ਤੇ ਉਹਨਾਂ ਨੇ ਕਹਿ ਦਿੱਤਾ, ਪ੍ਰਧਾਨ ਮੰਤਰੀ ਨੇ, ਪ੍ਰਧਾਨ ਸੇਵਕ ਨੇ, ਤੇ 21 ਦਿਨ ਦਾ ਹੋ ਸਕਦਾ ਹੋਰ ਕਹਿ, ਕਿਉਂਕਿ ਉਹਨਾਂ ਨੂੰ ਕਿਹੜਾ ਦੇਸ਼ ਨੇ ਮੋੜਨਾ, ਉਹਨਾਂ ਨੇ ਤਾਂ ਮੰਗ ਹੀ ਲੈਣਾ ਕਿ ਮੈਨੂੰ ਇੰਨੇ ਕੁ ਦਿਨ ਹੋਰ ਦੇ ਦਿਓ। ਤਾਂ ਕਣਕ ਦਾ ਕੀ ਕਰਨਾ ਉਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਤਾਂ ਰਾਹਤ ਪੈਕੇਜ ਪੰਜਾਬ ਦਾ ਜਿਹੜਾ ਖਾਸ ਤੌਰ ਤੇ ਬਣਦਾ ਵਾ, ਕਿਉਂਕਿ ਪ੍ਰਬੰਧ ਕਰਨੇ ਆ, ਮੰਡੀਆਂ 'ਚ ਖਰੀਦ ਆਮ ਤੌਰ ਤੇ 1 ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਪਰ ਗੱਲ ਇਹ ਆ ਕਿ ਜੋ ਸਟੇਟ ਕਰ ਸਕਦੀ ਆ, ਜੋ ਸੂਬਾ ਕਰ ਸਕਦਾ, ਉਹ ਤਾਂ ਹਾਲ ਦੀ ਘੜੀ ਇਹਨਾਂ ਨੇ ਨਹੀਂ ਕੀਤਾ। ਮਤਲਬ ਕਿ ਜਿੰਨਾ ਵੀ ਕਰ ਸਕਦੇ ਸਨ ਉਹ ਹਾਲੇ ਨਜ਼ਰ ਨਹੀਂ ਆਇਆ। ਸਿਰਫ ਤੇ ਸਿਰਫ ਇੱਕੋ ਹੀ ਕੰਮ ਕੀਤਾ ਗਿਆ ਕਿ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਸਭ ਤਰ੍ਹਾਂ ਦੇ ਨਿਯਮ ਜਿਹੜੇ ਉਹ ਪਾਲ ਕਰੋ, ਉਹਨਾਂ ਦਾ ਪਾਲਣ ਕਰੋ, ਉਹਨਾਂ ਦਾ ਨਿਰਵਾਹ ਕਰੋ। ਜੋ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ, ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ, ਉਹ ਹਾਲ ਦੀ ਘੜੀ ਨਹੀਂ ਮਿਲ ਰਹੀਆਂ। ਯਾਨੀ ਕਹਿਣ ਦਾ ਮਤਲਬ ਯੂ ਟਰਨ ਇਹੋ ਹੀ ਆ ਕਿ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ, ਯਕੀਨ ਦਿਵਾਇਆ ਸੀਗਾ ਕਿ ਅਸੀਂ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦੇਵਾਂਗੇ, ਪਰ ਦਿੱਕਤ ਜਿਹੜੀ ਉਹ ਕੁਝ ਘੰਟਿਆਂ ਬਾਅਦ ਹੀ ਸਿਰ ਚੁੱਕ ਖਲੋਤੀ ਆ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਜਿਹੜੀ ਗੱਲ ਕਰੀਏ, ਕਹਿੰਦੇ ਖਹਿਰਾ ਵੱਲੋਂ ਕਰੋਨਾ ਟੈਸਟ ਕਰਾਏ ਜਾਣ ਦੀ ਮੰਗ ਤੇ ਬੀਬੀ ਜਗੀਰ ਕੌਰ ਦਾ ਵੱਡਾ ਆਇਆ ਇੱਕ ਬਿਆਨ। ਦੇਖੋ, ਬੀਬੀ ਜਗੀਰ ਕੌਰ ਨੇ ਅੱਜ ਜਗਬਾਣੀ ਨੂੰ ਕੋਈ ਦਿੱਤੀ ਹੈ ਇੰਟਰਵਿਊ, ਉਹਦੇ ਵਿੱਚ ਉਹਨਾਂ ਨੇ ਕਿਹਾ, ਵੈਸੇ ਇੰਟਰਵਿਊ ਕਰਨੀ ਉਹ ਟੈਲੀਫੋਨ ਤੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਲੈ ਲੈਂਦੇ ਆ ਬਾਈਟ ਵਗੈਰਾ, ਤਾਂ ਉਹਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਕਿ ਉਹਨਾਂ ਨੇ ਪੂਰੀਆਂ ਹਦਾਇਤਾਂ ਦਾ ਪਾਲਣ ਕੀਤਾ ਸੀਗਾ, ਕਿਉਂਕਿ ਇਟਲੀ ਤੋਂ ਵਾਪਸ ਆਏ ਆ ਤੇ ਕਹਿੰਦੇ ਆ ਕਿ 27 ਫਰਵਰੀ ਨੂੰ ਭਾਰਤ ਵਾਪਸ ਆ ਗਏ ਸਨ। ਇਸ ਤੋਂ ਬਾਅਦ ਉਹ ਲਗਾਤਾਰ ਐਸਐਮਓ ਬੇਗੋਵਾਲ ਦੇ ਸੰਪਰਕ ਦੇ ਵਿੱਚ ਆ ਤੇ ਵਿਦੇਸ਼ ਤੋਂ ਵਾਪਸ ਆ ਕੇ ਉਹਨਾਂ ਨੇ 14 ਦਿਨ ਆਪਣੇ ਆਪ ਨੂੰ ਅਲੈਦਗੀ 'ਚ ਰੱਖਿਆ। ਇਸ ਸਮੇਂ ਡਾਕਟਰ ਜਿਹੜੇ ਸੀਗੇ ਜੋ ਉਹਨਾਂ ਨੂੰ ਹਦਾਇਤਾਂ ਕਰ ਰਹੇ ਸਨ, ਉਹਨਾਂ ਹਦਾਇਤਾਂ ਦਾ ਇਹਨਾਂ ਨੇ ਬਾਖੂਬੀ ਪਾਲਣ ਕੀਤਾ ਤੇ ਕਿਸੇ ਵੀ ਜ਼ਰੂਰੀ ਸਮਾਗਮ ਦੇ ਵਿੱਚ ਉਹ ਉਦੋਂ ਹੀ ਗਏ ਜਦੋਂ ਅਤੀ ਜ਼ਰੂਰਤ ਸੀਗੀ, ਜਿੱਥੇ ਵੀ ਨਿਯਮਾਂ ਨੂੰ ਪੂਰੀ ਤਰ੍ਹਾਂ ਧਿਆਨ 'ਚ ਰੱਖਿਆ ਗਿਆ, ਜਿੱਥੇ ਵੀ ਗਏ ਮਤਲਬ ਕਿ ਨਿਯਮਾਂ ਨੂੰ ਉਹਨਾਂ ਨੇ ਪਾਲਿਆ। ਤਾਂ ਖੈਰ ਇਹ ਦੋਸ਼ ਲਾਇਆ ਸੀਗਾ ਜਿਹੜੇ ਆਪਣੇ ਸੁਖਪਾਲ ਸਿੰਘ ਖਹਿਰਾ ਜੀ ਆ ਉਹਨਾਂ ਨੇ ਕਿ ਇਹ ਇਟਲੀ ਤੋਂ ਆਏ ਆ ਤੇ ਇਹਨਾਂ ਨੇ ਆਪਣਾ ਜਿਹੜਾ ਚੈੱਕਅਪ ਹੈ ਨਹੀਂ ਕਰਵਾਇਆ, ਮਤਲਬ ਕਿ ਇਹਨਾਂ ਦੀ ਅਲੈਰਜੀ ਵੀ ਨਹੀਂ ਹੋਈ। ਤਾਂ ਹੁਣ ਉਸ ਬਿਆਨ ਤੇ ਇਹਨਾਂ ਨੇ ਰਿਐਕਟ ਕੀਤਾ, ਪ੍ਰਤੀਕਰਮ ਦਿੱਤਾ ਵਾ। ਪਰ ਇੱਕ ਮੈਂ ਹੋਰ ਬਿਆਨ ਪੜ੍ਹਦਾ ਪਿਆ ਸਾਂ ਕਾਰਵਾਂ ਦੇ ਵਿੱਚ, ਕਾਰਵਾਂ ਮੈਗਜ਼ੀਨ ਹੈ, ਬਹੁਤ ਵੱਡੀ ਮੈਗਜ਼ੀਨ ਹੈ,
ਕੈਰਵਾ ਦੇ ਵਿੱਚ ਇਸੇ ਬੀਬੀ ਜੀ ਨੇ ਇੱਕ ਬਿਆਨ ਦਿੱਤਾ, ਸਪਸ਼ਟੀਕਰਨ ਦਿੱਤਾ, ਮਤਲਬ ਕਿ ਜਦੋਂ ਉਹਨਾਂ ਨੇ ਇਹਨਾਂ ਦਾ ਵਰਸ਼ਨ ਲਿਆ ਹੋਵੇਗਾ ਤਾਂ ਇਹ ਕਹਿੰਦੇ ਕਿ ਦੇਖੋ ਜੀ ਉੱਥੇ ਮੇਰੀ ਮਤਲਬ ਕਿ ਜਦੋਂ ਮੈਂ ਏਅਰਪੋਰਟ ਤੇ ਉਤਰੀ ਦਿੱਲੀ ਦੇ ਵਿੱਚ, ਉੱਥੇ ਜ਼ਰੂਰ ਉਹਨਾਂ ਨੇ ਚੈੱਕਅਪ ਕੀਤਾ ਸੀ ਤੇ ਮੈਂ ਬਿਲਕੁਲ ਠੀਕ ਸੀਗਾ, ਮੈਨੂੰ ਫੀਵਰ ਦੀ ਕੋਈ ਸ਼ਿਕਾਇਤ ਨਹੀਂ ਆਈ। ਤਾਂ ਉਸ ਤੋਂ ਬਾਅਦ ਅਗਲੀ ਚੀਜ਼ ਇਹਨਾਂ ਨੇ ਜਿਹੜੀ ਕਨਫੈਸ ਕੀਤੀ, ਮਤਲਬ ਕਿ ਜੋ ਮੰਨੀ ਪੱਤਰਕਾਰ ਦੇ ਕੋਲ, ਕਿ ਦੇਖੋ ਜੀ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਬੁਲਾਇਆ ਨਹੀਂ, ਮੈਨੂੰ ਪੁੱਛਿਆ ਹੀ ਨਹੀਂ ਕਿਸੇ ਨੇ। ਨਾ ਤਾਂ ਇਹਨਾਂ ਨੇ ਐਲਰਜੀ ਦੀ ਗੱਲ ਮੰਨੀ, ਇਹਨਾਂ ਨੇ ਆਖਿਆ ਕਿ ਕੋਈ ਐਸੀ ਗੱਲ ਹੀ ਨਹੀਂ ਹੋਈ, ਤੇ ਨਾ ਹੀ ਕਿਸੇ ਨੇ ਮੈਨੂੰ ਅਪਰੋਚ ਕੀਤਾ। ਹੁਣ ਦੋਹੀ ਚੀਜ਼ਾਂ ਗਲਤ ਨੇ। ਇੱਕ ਤੇ ਇਹ ਆ ਕਿ ਜੇ ਕਿਸੇ ਨੇ ਇਹਨਾਂ ਨੂੰ ਨਹੀਂ ਅਪਰੋਚ ਕੀਤਾ, ਭਾਵੇਂ ਦਿੱਲੀ ਉਤਰੇ ਸਨ, ਕੋਈ ਇਸ ਤਰ੍ਹਾਂ ਦਾ ਕੋਆਰਡੀਨੇਟ ਤੇ ਹੋਣਾ ਹੀ ਚਾਹੀਦਾ ਨਾ, ਕਿਉਂਕਿ NRI ਦੇ ਮੁੱਦੇ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਵੱਡਾ ਵਿਵਾਦ ਹੋਇਆ ਪਿਆ ਇੱਥੇ। NRI ਆਪ ਕਹਿੰਦੇ ਆ ਕਿ ਤੁਸੀਂ ਸਾਨੂੰ ਬਦਨਾਮ ਕਰ ਰਹੇ ਹੋ, ਤੇ ਇਹ ਜਿਹੜੇ ਆ ਇਹ ਹੁਣ ਸਾਰੀ ਛੁੱਟੀ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਵੀ ਅੱਜ ਆਫੀਸ਼ੀਅਲੀ ਕਹਿ ਗਿਆ ਕਿ NRI ਕਰਕੇ ਸ਼ਾਇਦ ਇਹ ਬਿਮਾਰੀ ਆਈ ਆ। ਸੋ ਕਹਿਣ ਦਾ ਭਾਵ ਇਹ ਵਾ ਕਿ ਜੇ ਮੰਨ ਲਓ ਦਿੱਲੀ ਵੀ ਉਤਰੇ ਸਨ ਤਾਂ ਕੋਈ ਕੋਆਰਡੀਨੇਸ਼ਨ ਤੇ ਇਹਨਾਂ ਦਾ ਆਪਸ ਦੇ ਵਿੱਚ ਚਾਹੀਦਾ ਸੀਗਾ। ਹੁਣ ਇਹ ਵੀ ਇੱਕ ਬਹੁਤ ਵੱਡਾ ਤਰਕ ਹੋਏਗਾ NRI ਦੇ ਵੱਲੋਂ ਕਿ ਤੁਹਾਡੇ ਆਪਣੇ ਜਿਹੜੇ ਇੱਧਰੋਂ ਇੰਡੀਆ ਚੋਂ ਪੰਜਾਬ ਚੋਂ ਜਾਂਦੇ ਵਿਜ਼ਟਰ, ਬਿਮਾਰੀ ਤਾਂ ਉਹ ਵੀ ਜਾ ਸਕਦੇ ਆ ਨਾ। ਇਹ ਤਰਕ ਹੋਏਗਾ, ਇਹ ਤਰਕ ਉਹ ਦੇ ਸਕਦੇ ਆ, ਦਲੀਲ ਦੇ ਸਕਦੇ ਆ। ਤਾਂ ਬਹਿਰਹਾਲ ਆਪਣੀਆਂ ਹੀ ਦੋ ਬਿਆਨਬਾਜ਼ੀਆਂ ਕਰਕੇ ਬੀਬੀ ਜੀ ਕੰਟਰਾਡਿਕਟ ਨਜ਼ਰ ਆਉਂਦੇ ਆ ਕਿ ਇੱਕ ਅਖਬਾਰ ਨੂੰ ਉਹ ਕਹਿ ਰਹੇ ਆ, ਜਿਹੜਾ ਜਗਬਾਣੀ ਨੇ ਕੋਟ ਵੀ ਕੀਤਾ, ਤੇ ਉੱਥੇ ਉਹ ਕਹਿੰਦੇ ਕਿ ਸਾਰੇ ਨਿਯਮਾਂ ਦਾ ਉਹਨਾਂ ਨੇ ਪਾਲਣ ਕੀਤਾ ਵਾ, ਔਰ ਨਿਯਮਾਂ ਦਾ ਪਾਲਣ ਵੀ ਬਕਾਇਦਾ ਉਹਨਾਂ ਨੇ ਹਦਾਇਤਾਂ ਤੇ ਕੀਤਾ। ਪਰ ਦੂਸਰੇ ਇੱਕ ਮੈਗਜ਼ੀਨ ਨੂੰ ਜਦ ਉਹ ਇਹੀ ਸੇਮ ਵਰਸ਼ਨ ਦਿੰਦੇ ਆ ਤਾਂ ਉੱਥੇ ਕਹਿੰਦੇ ਕਿ ਮੈਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ। ਹੁਣ ਸੱਚ ਕਿੱਥੇ ਬੋਲ ਰਿਹਾ, ਝੂਠ ਕਿੱਥੇ ਬੋਲ ਰਿਹਾ? ਪਰ ਵਿਵਸਥਾ ਦਾ ਜਿਹੜਾ ਪੋਲ ਹੈ ਉਹ ਖੁੱਲਦਾ ਦੋਏ ਟਾਈਮ ਖੁੱਲਦਾ ਕਿ ਜੇ ਦਿੱਲੀ ਦੇ ਵਿੱਚ ਉਤਰੇ ਸਨ ਤਾਂ ਦਿੱਲੀ ਦੇ ਏਅਰਪੋਰਟ ਅਥਾਰਟੀ ਨੂੰ ਹੀ ਕਿਤੇ ਨਾ ਕਿਤੇ ਜ਼ਿੰਮੇਵਾਰ ਬਣਨਾ ਚਾਹੀਦਾ ਇਹਨਾਂ ਚੀਜ਼ਾਂ 'ਚ, ਤੇ ਜੇ ਪੰਜਾਬ ਦੇ ਵਿੱਚ ਕੋਈ ਉਤਰਦਾ ਫਿਰ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਵਾਲ ਤੇ ਖੜਾ ਕਰਦੀਆਂ ਹੀ ਆ ਕਿ ਤੁਸੀਂ NRI ਦਾ ਮੁੱਦਾ ਉਠਾ ਰਹੇ ਹੋ, ਪਰ ਜਿਹੜੇ ਬੰਦੇ ਤੁਹਾਡੇ ਆਪਣੇ ਇੱਧਰੋਂ ਵਿਜ਼ਿਟ ਕਰਕੇ ਗਏ ਆ, ਚਾਹੇ ਇਟਲੀ 'ਚੋਂ ਗਏ ਆ, ਚਾਹੇ ਜਰਮਨ 'ਚੋਂ ਗਏ ਆ, ਤੁਸੀਂ ਉਹਨਾਂ ਵਾਸਤੇ ਕੀ ਮੈਕੈਨਿਜ਼ਮ ਇੱਥੇ ਤਿਆਰ ਕੀਤਾ ਸੀ, ਉਹਦੇ ਤੇ ਤੁਸੀਂ ਬੋਲ ਨਹੀਂ ਗਏ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜਲੰਧਰ ਜ਼ਿਲ੍ਹੇ ਵਿੱਚ 3 ਮਰੀਜ਼ ਕਰੋਨਾ ਪੋਜ਼ੀਟਿਵ ਪਾਏ ਜਾਣ ਦੇ ਨਾਲ ਪਿੰਡ ਵਿਰਕ ਨੂੰ ਕਰ ਦਿੱਤਾ ਗਿਆ ਸੀਲ। ਇਹ ਦੇਖੋ ਉਹੀ ਜਿਹੜੇ ਸੀਗੇ ਨਾ ਬਲਦੇਵ ਸਿੰਘ ਜੀ ਆਪ ਤੇ ਚਲੇ ਗਏ ਸੰਸਾਰ 'ਚ, ਪਰ ਆਪ ਦੇ ਬੀਜੇ ਜਿਹੜੇ ਕੰਡੇ ਉਹ ਪਿੱਛੇ ਛੱਡ ਗਏ ਆ। ਤਾਂ ਇਹ ਉਹੀ ਕੋਈ ਪਿੰਡ ਆ ਜਿੱਥੇ ਇਹਨਾਂ ਦਾ ਆਉਣਾ ਜਾਣਾ ਸੀ, ਮਤਲਬ ਕਿ ਇਸ ਪਰਿਵਾਰ ਦੇ ਨਾਲ ਵੀ ਇਹਨਾਂ ਦਾ ਸੰਪਰਕ ਸੀਗਾ। ਹੁਣ ਰੌਲਾ ਇਹ ਪੈਣ ਡਿਆ ਕਿ 36 ਪਰਿਵਾਰਾਂ ਦੇ ਨਾਲ ਇਹਨਾਂ ਦਾ ਸੰਪਰਕ ਸੀ, ਮਤਲਬ ਕਿ ਸੰਪਰਕ ਦੇ ਵਿੱਚ ਰਹੇ ਆ 36 ਪਰਿਵਾਰਾਂ ਦੇ ਨਾਲ। ਤੇ 36 ਪਰਿਵਾਰਾਂ ਦੇ ਜਿਹੜੇ ਜੀ ਆ, ਯਾਨੀ ਇਹਨਾਂ ਸਾਰੇ ਟੱਬਰਾਂ ਦੇ ਜੀ, ਜੇ ਉਹਨਾਂ ਦੀ ਕੁੱਲ ਗਿਣਤੀ ਵੇਖੀਏ ਤਾਂ 500 ਦੇ ਕਰੀਬ ਬਣਦੀ ਆ। ਹੁਣ ਉਹ 500 ਅੱਗੇ ਕਿਹਨੂੰ ਮਿਲੇ ਆ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤਾਂ ਵੈਸੇ ਦੇਖੋ ਗੱਲਾਂ ਸਾਰੀਆਂ ਆਪਦੀ ਜਗ੍ਹਾ ਤੇ ਆ। ਇਹ ਬਿਮਾਰੀ ਖਤਰਨਾਕ ਹੀ ਇਸੇ ਕਰਕੇ ਨਜ਼ਰ ਆਉਂਦੀ ਆ। ਵੈਸੇ ਤੇ ਜੇ ਤੁਸੀਂ ਵੇਖੋਗੇ 80% ਨੂੰ ਤੇ ਹੁੰਦੀ ਹੀ ਨਹੀਂ ਜੀ, ਇਹ ਕਹਿੰਦੇ ਆ, ਸਿਹਤ ਵਿਗਿਆਨੀ ਕਹਿੰਦੇ ਆ। ਤੇ ਜਿਹੜੇ 20 ਦੇ ਵਿੱਚੋਂ ਵੀ 5% ਹੀ ਹਸਪਤਾਲ 'ਚ ਜਾਂਦੇ ਆ, ਲੋੜ ਪੈਂਦੀ ਹੈ ਜਿਹਨਾਂ ਨੂੰ ਜਾਣ ਦੀ, ਬਾਕੀ ਘਰੇ ਠੀਕ ਹੋ ਜਾਂਦੇ। ਤੇ 5 ਦੇ ਵਿੱਚੋਂ ਵੀ ਜਿਹੜੀ ਮੌਤ ਦੀ ਦਰ ਆ ਉਹ ਮਸੀਂ 2% ਆ, 2 ਜਾਂ 2.5% ਆ। ਤਾਂ ਕਹਿਣ ਦਾ ਭਾਵ ਹੈ ਖਤਰਨਾਕ ਇਸ ਕਰਕੇ ਆ ਕਿ ਬਿਮਾਰੀ ਜਿਹੜੀ ਫੈਲਦੀ ਤੇਜ਼ੀ ਦੇ ਨਾਲ ਆ, ਇਹਦਾ ਖਤਰਨਾਕ ਪੱਖ ਹੈ। ਤਾਂ ਹੁਣ ਉਹ ਬੰਦੇ ਲੱਭਣਗੇ ਪਹਿਲਾਂ ਤੇ ਜਿਹੜੇ 36 ਟੱਬਰਾਂ ਦੇ ਹੈਗੇ ਆ 500, ਫਿਰ ਉਹਨਾਂ 500 ਦੀਆਂ ਅੱਗੇ ਲਿਸਟਾਂ ਬਣ ਗਈਆਂ ਕਿ ਉਹ ਕਿਹਦੇ ਟੱਚ ਦੇ ਵਿੱਚ ਸਨ। ਤੇ ਇਹ 3 ਜਿਹੜੇ ਮੈਂਬਰ ਆ ਪਰਿਵਾਰ ਦੇ ਉਹ ਪਾਏ ਗਏ ਪੋਜ਼ਿਟਿਵ। ਹੁਣ ਇਸੇ ਕਰਕੇ ਜਿਹੜਾ ਪਿੰਡ ਆ ਸੀਲ ਕਰ ਦਿੱਤਾ ਗਿਆ। ਦੂਜਾ ਤੀਜਾ ਪਿੰਡ ਆ ਜਿਹੜਾ ਇਸ ਤਰ੍ਹਾਂ ਸੀਲ ਕੀਤਾ ਗਿਆ। ਅਨੰਦਪੁਰ ਸਾਹਿਬ ਵੀ ਆਪਾਂ ਵੇਖਿਆ ਸੀਗਾ ਕਿ ਕੁਝ ਵਕਵੇ ਲਈ ਉਹ ਵੀ ਸੀਲ ਕਰ ਦਿੱਤਾ ਗਿਆ ਸੀਗਾ। ਤਾਂ ਬਹਰਹਾਲ ਇੱਕ ਤੇ ਇਹ ਵੀ ਗੱਲ ਉੱਡੀ ਹੈ ਤਥਾ ਕਥਿਤ ਰੂਪ ਦੇ ਵਿੱਚ, ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ। ਇਹ ਕਹਿ ਰਹੇ ਆ ਕਿ ਜੋ ਸੀਗਾ ਬਲਦੇਵ ਸਿੰਘ, ਉਹਨੂੰ ਪਤਾ ਸੀਗਾ ਕਿ ਮੈਨੂੰ ਕਰੋਨਾ ਹੋ ਚੁੱਕਿਆ, ਪਰ ਉਹਨੇ ਇਹ ਗੱਲ ਲੁਕਾਈ ਔਰ ਉਹਦੇ ਪਰਿਵਾਰ ਵਾਲਿਆਂ ਨੂੰ ਵੀ ਸ਼ਾਇਦ ਪਤਾ ਸੀ। ਹੁਣ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਆਪਾਂ ਆਪਣੇ ਪੱਧਰ ਤੇ ਇਸ ਗੱਲ ਦੀ ਪੁਸ਼ਟੀ ਕਰ ਦਈਏ। ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਕਿ ਆਪਾਂ ਆਪ ਬਣ ਜਾਈਏ ਕਿ ਹਾਂਜੀ ਇਸੇ ਤਰ੍ਹਾਂ ਹੀ ਹੋਇਆ। ਸੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਦ ਤੱਕ ਪੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਆਪਾਂ ਇਸ ਚੀਜ਼ ਨੂੰ ਸੱਚ ਨਹੀਂ ਆਖ ਸਕਦੇ। ਪਰ ਉਹ ਤਥਾਕਥਿਤ ਬਿਆਨ ਜਿਹੜਾ ਆ ਉਹ ਇੱਥੇ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਫਿਰਦਾ। ਪਰ ਜੋ ਵੀ ਆ ਬਹੁਤ ਹੀ ਇਸ ਵੇਲੇ ਉਹ ਇਲਾਕਾ ਸਟ੍ਰੈਸ ਦੇ ਵਿੱਚ ਹੈ ਜਿੱਥੋਂ ਇਸ ਤਰ੍ਹਾਂ ਦੇ ਪੋਜ਼ਿਟਿਵ ਮਰੀਜ਼ ਜਿਹੜੇ ਆ ਪਾਏ ਜਾ ਰਹੇ ਆ। ਜੀ ਜੀ ਕਹਿੰਦੇ ਵੀ ਉਮਰ ਅਬਦੁੱਲਾ ਦੇ ਖਿਲਾਫ PSA ਹਟਾਈ ਗਈ ਹੈ।
ਹਾਂਜੀ, PSA ਹਟਾ ਲਈ ਗਈ ਆ, ਯਾਨੀ ਜਿਹੜਾ ਪਬਲਿਕ ਸਿਕਿਉਰਿਟੀ ਐਕਟ ਆ PSA। ਵੈਸੇ ਮੈਂ ਅੱਗੇ ਵੀ ਦੱਸਿਆ ਸੀ, ਫਿਰ ਦੱਸ ਦਿੰਦਾ ਕਿ ਅਜੀਬ ਇਤਫਾਕ ਹੈ ਇਹ। ਬਹੁਤ ਮੈਂ ਕਹੂੰਗਾ ਕਿ ਇਤਿਹਾਸ ਦਾ ਨਾ ਕਹਿ ਲਈਏ ਕਿ ਇੱਕ ਬਹੁਤ ਮਧੁਰ ਮਿਲਣ ਵੀ ਕਹਿ ਸਕਦੇ ਆ ਕਿ ਇਹਦੇ ਦਾਦੇ ਨੇ ਹੀ ਬਣਾਇਆ ਸੀਗਾ PSA। ਤੇ ਬਣਾਇਆ ਸੀਗਾ ਕਸ਼ਮੀਰ ਦੇ ਵਿੱਚੋਂ ਨਾ ਉਹਨਾਂ ਦਿਨਾਂ 'ਚ ਲੱਕੜ ਬੜੀ ਵੱਢਦੇ ਸਨ ਜਿਹੜੇ ਤਸਕਰ ਸੀਗੇ, ਤੇ ਉਹ ਜਦੋਂ ਫੜੇ ਜਾਂਦੇ ਸਨ ਤੇ ਉਹ ਨਾਲ ਦੀ ਨਾਲ ਮਤਲਬ ਕਿ ਕੋਰਟ ਵਗੈਰਾ 'ਚ ਉਹਨਾਂ ਨੂੰ ਪੇਸ਼ ਕੀਤਾ ਜਾਂਦਾ। ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜ਼ਮਾਨਤ ਮਿਲ ਜਾਂਦੀ। ਜਿਸ ਤਰ੍ਹਾਂ ਆਪਣੇ ਇੱਥੇ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਕੰਮ ਕਰਦਾ ਜਾਂ ਸੱਟਾ ਮਾਫੀਆ ਕੰਮ ਕਰਦਾ, ਕਿਉਂਕਿ ਇਹ ਕਾਨੂੰਨ ਬੜੇ ਕਮਜ਼ੋਰ ਨੇ ਤੇ ਉਹਨਾਂ ਦੇ ਜਿਹੜੇ ਕਰਿੰਦੇ ਹੁੰਦੇ ਆ ਉਹ ਕਦੇ ਗਾਂਹ ਤੱਕ ਗੱਲ ਹੀ ਨਹੀਂ ਜਾਣ ਦਿੰਦੇ। ਉਹ ਕਰਿੰਦੇ ਆਪ ਹੀ ਆਪਦੇ ਆਪ ਤੇ ਕੇਸ ਪਵਾ ਲੈਂਦੇ ਆ, ਚਾਹੇ ਉਹ ਸ਼ਰਾਬ ਮਾਫੀਆ ਦੇ ਕਰਿੰਦੇ ਹੋਣ, ਚਾਹੇ ਉਹ ਦੜਾ ਸੱਟਾ ਮਾਫੀਆ ਦੇ ਕਰਿੰਦੇ ਹੋਣ। ਉਹ ਕਦੇ ਉੱਤੇ ਤੱਕ ਗੱਲ ਨਹੀਂ ਜਾਣ ਦਿੰਦੇ। ਉਹ ਕੇਸ ਪਾਉਂਦੇ ਆ ਤੇ ਥਾਣੇ ਦੇ ਵਿੱਚ ਜ਼ਮਾਨਤ ਲੈ ਲੈਂਦੇ ਆ। ਤਾਂ ਆਹੀ ਹਾਲ ਸੀ ਫਿਰ ਉਸ ਵੇਲੇ ਜਿਹੜੇ ਸੀਗੇ ਸ਼ੇਖ ਅਬਦੁੱਲਾ, ਉਹਨਾਂ ਨੇ PSA ਲਿਆਂਦਾ ਸੀਗਾ। ਤੇ ਇਹ ਨਹੀਂ ਸੀ ਪਤਾ ਕਿ PSA ਇੱਕ ਦਿਨ ਸਾਡੇ ਸਾਰੇ ਟੱਬਰ ਨੂੰ ਟੰਗ ਦਊਗਾ। ਤਾਂ ਬਹਰਹਾਲ ਇਹ ਪਹਿਲਾਂ ਰਿਲੀਜ਼ ਹੋ ਚੁੱਕੇ ਸਨ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਜਿਹੜੇ ਬਾਪ ਆ ਫਾਰੂਕ ਅਬਦੁੱਲਾ, ਤਾਂ ਹੁਣ ਇਹ ਆ ਗਏ ਆ ਉਮਰ ਅਬਦੁੱਲਾ। ਤੇ ਇਹ ਹੁਣ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਵਿਚਰਨਗੇ, ਇੱਕ ਵੱਡਾ ਸਵਾਲ ਰਹੇਗਾ। ਕਿਉਂਕਿ ਦੇਖੋ ਇਹ ਜਿਹੜੀ ਰਿਹਾਈ ਹੋਈ ਆ, ਮੈਨੂੰ ਤਾਂ ਇਹੋ ਹੀ ਲੱਗਦਾ ਕਿ ਸੈਟਿੰਗ ਹੋਈ ਹੈ ਇਹਨਾਂ ਦੀ। ਕਿਉਂਕਿ ਦੇਖੋ ਜਿਹੜਾ ਹੈਗਾ ਸਚਿਨ ਪਾਇਲਟ, ਉਹ ਇਹਦਾ ਭਣਵਈਆ ਜਿਹੜਾ ਇਸ ਸਮੇਂ ਰਾਜਸਥਾਨ ਦੇ ਵਿੱਚ ਕਾਂਗਰਸ ਦਾ ਪਾਵਰਫੁਲ ਚਿਹਰਾ, ਔਰ ਇਹ ਵੀ ਸਮਝਿਆ ਜਾਂਦਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ ਵੀ ਪਲਟਾ ਵੱਜ ਸਕਦਾ। ਤਾਂ ਕੁੱਲ ਮਿਲਾ ਕੇ ਅਸੀਂ ਜੇ ਗਾਂ ਤੰਦਾ ਜੋੜੀਏ, ਜਿਹੜੇ ਕੁਛ ਰਾਜ ਘਰਾਣੇ ਟਾਈਪ ਲਾ ਲਓ, ਹੁਣ ਤਾਂ ਰਾਜਨੇਤਾ ਵੀ ਰਾਜ ਘਰਾਣੇ ਅਸੀਂ ਆ ਜਾਂਦੇ ਆ, ਕਿਉਂਕਿ ਅਸਲ ਰਾਜ ਘਰਾਣੇ ਚਲੇ ਗਏ, ਇਹ ਰਾਜ ਘਰਾਣੇ ਆ ਗਏ, ਸਿਆਸੀ ਰਾਜ ਘਰਾਣੇ। ਤੇ ਗਾਂ ਦੀ ਗਾਂ ਤੁਹਾਨੂੰ ਪਤਾ ਹੀ ਆ ਕਿ ਜੋੜ ਤੋੜ ਇਹਨਾਂ ਦੇ ਲੱਗ ਜਾਂਦੇ ਆ। ਜਿਸ ਤਰ੍ਹਾਂ ਸਿੰਧੀਆ ਦਾ ਜਿਹੜਾ ਸਾਰਾ ਮਾਮਲਾ ਸੀ ਉਹ ਫਿੱਟ ਕਿੱਥੋਂ ਹੋਇਆ ਸੀ, ਉਹਦੇ ਸਹੁਰਿਆਂ ਬੰਨਿਓ। ਤਾਂ ਉਹਦਾ ਸਹੁਰਾ ਵੀ ਰਾਜ ਘਰਾਣਾ ਸੀ ਤੇ ਉਹਦੇ ਸਹੁਰਿਆਂ ਦੇ ਨਾਲ ਮੋਦੀ ਸਾਹਿਬ ਦੀ ਅੱਛੀ ਪੱਟਦੀ ਸੀਗੀ, ਦੋਵਾਂ ਦੀ ਚੰਗੀ ਬਣਦੀ ਸੀ ਦੋਵਾਂ ਘਰਾਂ ਦੀ। ਤਾਂ ਇਹ ਕਹਿੰਦਾ ਭਾਵ ਇਹ ਆ ਕਿ ਸ਼ੱਕ ਇਹੋ ਪ੍ਰਗਟਾਇਆ ਜਾਂਦਾ ਕਿ ਕਿਸੇ ਸੈਟਿੰਗ ਦੇ ਤਹਿਤ ਹੋ ਸਕਦਾ ਇਹਨਾਂ ਨੂੰ ਰਿਲੀਜ਼ ਕੀਤਾ ਹੋਵੇ। ਔਰ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਚੱਲਦੀ, ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦੇ ਵਿੱਚ ਕਾਫੀ ਤੇਜ਼ੀ ਦਿਖਾਈ ਸੀਗੀ। ਕੁਛ ਵੀ ਹੋ ਸਕਦਾ, ਅੰਦਰ ਦੀ ਖੇਡ ਕੁਛ ਵੀ ਹੋ ਸਕਦੀ ਹੈ। ਪਰ ਹੁਣ ਇਹ ਵੇਖਣਾ ਹੋਏਗਾ ਕਿ ਕੀ ਇਹ ਰਵਾਇਤੀ ਰਾਜਨੀਤੀ ਉਹ ਕਰਦੇ ਉੱਥੇ ਜਿਹੜੀ ਪਹਿਲਾਂ ਇਹਨਾਂ ਦੀ ਰਾਜਨੀਤੀ ਸੀ, ਜਾਂ ਉਹ ਰਾਜਨੀਤਿਕ ਵਿਚਾਰਧਾਰਾ ਜਿਹੜੀ ਉਹ ਸਮੇਂ ਦੇ ਪ੍ਰਵਾਹ ਦੇ ਨਾਲ ਰੰਗ ਬਦਲ ਜਾਊਗੀ। ਇਹ ਵੇਖਣਾ ਹੋਏਗਾ ਹੁਣ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।